ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 4 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਸਿੰਘ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ 12 ਮੁਲਕਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਐਂਟਰ ਹੋਣ ਤੇ ਬੈਨ ਕਰ ਦਿੱਤਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਯੂਐਸ ਦੇ ਵਿੱਚ ਜਿਹੜੇ ਫੋਰਨ ਟੈਰਰਿਸਟ ਤੇ ਹੋਰ ਜੋ ਨੈਸ਼ਨਲ ਸਿਕਿਉਰਿਟੀ ਤੇ ਪਬਲਿਕ ਸੇਫਟੀ ਦਾ ਥ੍ਰੈਟ ਆ ਉਹਨੂੰ ਦੇਖਦੇ ਹੋਏ ਇਹ ਜਿਹੜੇ ਐਗਜ਼ੀਕਿਊਟਿਵ ਆਰਡਰ ਆ ਜਾਰੀ ਕੀਤੇ ਗਏ ਹੈਗੇ ਆ। ਸੋ ਇਹਨਾਂ ਮੁਲਕਾਂ ਦੇ ਵਿੱਚ ਜੋ ਨਾਮ ਆਏ ਹੈਗੇ ਆ, ਸਭ ਤੋਂ ਪਹਿਲਾਂ ਅਫਗਾਨਿਸਤਾਨ ਆਇਆ। ਅਫਗਾਨਿਸਤਾਨ ਚ ਦੇ ਮਾਮਲੇ ਚ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਲੋਕ B1 B2 ਵੀਜ਼ਾ ਤੇ ਆਉਂਦੇ ਆ ਉਹਨਾਂ ਦਾ ਓਵਰਸਟੇ ਰੇਟ 9.70% ਆ, ਚਾਹੇ ਉਹ ਸਟੂਡੈਂਟ, ਵੋਕੇਸ਼ਨਲ, ਐਕਸਚੇਂਜ ਵਿਜ਼ਟਰ, ਉਹਨਾਂ ਦਾ ਓਵਰਸਟੇ ਰੇਟ 29.30% ਆ। ਸੋ ਅਫਗਾਨਿਸਤਾਨ ਤੋਂ ਕਿਸੇ ਨੂੰ ਵੀ ਹੁਣ ਐਂਟਰ ਨਹੀਂ ਕਰਨ ਦਿੱਤਾ ਜਾਊਗਾ। ਬਰਮਾ ਤੋਂ ਲੋਕ ਕੋਈ ਵੀਜ਼ਾ ਲੈ ਕੇ ਆਉਂਦੇ ਸੀ, ਉਹਨਾਂ ਦਾ ਓਵਰਸਟੇ ਰੇਟ 42.17% ਸੀ। ਸ਼ਾਇਦ ਇੱਥੇ ਦਾ ਜਿਹੜਾ 37.12%। ਇਸੇ ਤਰ੍ਹਾਂ ਰਿਪਬਲਿਕ ਆਫ ਕੰਗੋ, ਇਕਟੋਰੀਅਲ ਗਿਆਨਾ, ਐਰੀਟਰੀਆ, ਇੱਥੇ ਦਾ 55% ਸੀਗਾ ਓਵਰਸਟੇ ਰੇਟ। ਜਦੋਂ ਵੀਜ਼ਾ ਲੈ ਕੇ ਆ ਜਾਂਦੇ ਸੀ ਜਾਂਦੇ ਹੀ ਨਹੀਂ ਸੀ। ਹੇਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ, ਯੈਮਨ। ਸੋ ਇਹ ਸਾਰੇ ਜਿਹੜੇ ਮੁਲਕ ਆ, ਇਹਨਾਂ ਮੁਲਕਾਂ ਦਾ ਕੋਈ ਵੀ ਜਿਹੜਾ ਹੁਣ ਬੰਦਾ ਆ ਜਾਂ ਬੀਬੀ ਕੋਈ ਵੀ, ਉਹ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਸਕਦਾ, ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਊਗੇ। ਇਸ ਤੋਂ ਬਿਨਾਂ ਪਾਰਸ਼ੀਅਲ ਸਸਪੈਂਸ਼ਨ ਹੋਰ ਮੁਲਕਾਂ ਦੀ ਕੀਤੀ ਗਈ ਹੈਗੀ ਆ, ਜਿਨ੍ਹਾਂ ਦੇ ਵਿੱਚ ਇਮੀਗ੍ਰੈਂਟ ਤੇ ਨਾਨ ਇਮੀਗ੍ਰੈਂਟ ਵੀਜ਼ਾਸ B1 B2 FM ਜੇ ਵੀਜ਼ਾ ਹੈਗੇ ਆ। ਬਰੂੰਦੀ ਕਰਕੇ ਆ, ਉੱਥੇ ਦਾ ਜਿਹੜੇ ਲੋਕ ਆਉਂਦੇ ਉਹਨਾਂ ਦਾ ਓਵਰਸਟੇ ਰੇਟ 17.52% ਆ। ਕਿਊਬਾ, ਲਾਓਸ, ਸਿਆਰਾਲੋਨ, ਟੋਗੋ, ਟਰਕਮਿਨਸਤਾਨ, ਵੈਨਜ਼ੂਏਲਾ, ਇਹ ਮੁਲਕਾਂ ਦੇ ਜਿਹੜੇ ਲੋਕ ਆ ਇਹਨਾਂ ਦੇ ਉੱਤੇ ਜਿਹੜੀ ਪਾਰਸ਼ੀਅਲ ਸਸਪੈਂਸ਼ਨ ਕੀਤੀ ਗਈ ਆ। ਪਹਿਲੇ ਜਿਹੜੇ 12 ਮੁਲਕ ਮੈਂ ਦੱਸੇ ਸੀ ਉਹਨਾਂ ਤੇ ਟੋਟਲੀ ਜਿਹੜੀ ਸਸਪੈਂਸ਼ਨ ਕਰ ਦਿੱਤੀ ਗਈ ਹੈਗੀ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਆਪਾਂ ਕੋਲੋਰਾਡੋ ਦੀ ਜਿਹੜਾ ਦੋਸ਼ੀ ਆ ਕਥਿਤ ਉਹਦੇ ਪਰਿਵਾਰ ਦੇ ਨਾਲ ਜੁੜੀ ਖਬਰ ਆ, ਕਿਉਂਕਿ ਕੱਲ ਉਹਨਾਂ ਨੂੰ ਆਈਸ ਨੇ ਜਿਹੜਾ ਡਿਟੇਨ ਕਰ ਲਿਆ ਸੀਗਾ ਤੇ ਕਿਹਾ ਗਿਆ ਸੀਗਾ ਕਿ ਅਸੀਂ ਇਹਨਾਂ ਨੂੰ ਜਿੰਨਾ ਛੇਤੀ ਹੋ ਸਕਦਾ ਅਮਰੀਕਾ ਤੋਂ ਡਿਪੋਰਟ ਕਰ ਦਿਆਂਗੇ। ਪਰ ਹੁਣ ਜਿਹੜੇ ਫੈਡਰਲ ਜੱਜ ਨੇ ਕੋਲੋਰਾਡੋ ਦੇ ਵਿੱਚ, ਉਹਨਾਂ ਨੇ ਇਸ ਫੈਮਿਲੀ ਦੀ ਜਿਹੜੀ ਡਿਪੋਰਟੇਸ਼ਨ ਆ ਉਹਨੂੰ ਬਲੌਕ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਜਿਹੜੇ ਬੱਚੇ ਨੇ, 5 ਬੱਚੇ ਨੇ, ਇੱਕ ਵਾਈਫ ਹੈ, ਇਹਦੇ ਉੱਤੇ ਜਿਹਦੇ ਦੋਸ਼ ਲੱਗਾ ਸੀਗਾ ਜੱਜ ਗਾਰਡਨ ਪੀ ਕੈਲਕਰ ਜਦੋਂ ਗੱਲ ਕਰ ਰਹੇ ਸੀਗੇ US ਡਿਸਟ੍ਰਿਕਟ ਕੋਰਟ ਇਨ ਕੋਲੋਰਾਡੋ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਦਾ ਹਾਲੇ ਕ੍ਰਾਈਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਮੂਲੀਅਤ ਦਾ ਬਾਰੇ ਕੋਈ ਜਾਂਚ ਦੇ ਵਿੱਚ ਕੋਈ ਗੱਲ ਨਹੀਂ ਹੈ। ਸ਼ੈਲ ਨਾਟ ਰਿਮੂਵ, ਉਹਨਾਂ ਨੇ ਆਪਣੇ ਨੋਟ ਦੇ ਵਿੱਚ ਵੀ ਇਹ ਗੱਲ ਕਹੀ ਆ। ਉਹਦੀ ਜਿਹੜੀ ਵਾਈਫ ਆ, 5 ਚਿਲਡਰਨ ਆ, ਉਹ ਕਹਿੰਦੇ ਵੀ US ਦੇ ਵਿੱਚ ਉਹਨਾਂ ਚਿਰ ਉਹ ਸਟੇ ਕਰ ਸਕਣਗੇ ਜਿੰਨਾ ਚਿਰ ਕੇਸ ਦੇ ਵਿੱਚ ਕੋਈ ਰੂਲਿੰਗ ਨਹੀਂ ਆਉਂਦੀ ਜਾਂ ਉਹਨਾਂ ਦੀ ਕੋਈ ਇਸ ਮਾਮਲੇ ਦੇ ਵਿੱਚ ਕੋਈ ਸ਼ਮੂਲੀਅਤ ਨਜ਼ਰ ਨਹੀਂ ਆਉਂਦੀ। ਉਹ ਕਹਿੰਦੇ ਕਿ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਜਿਹੜੀ ਅਗਲੀ ਸੁਣਵਾਈ ਹੈ ਉਹ ਅਗਲੇ
ਹਫ਼ਤੇ ਦੇ ਵਿੱਚ ਰੱਖੀ ਗਈ ਹੈ। ਜਿਹੜੀ ਇਹਦੀ ਵਾਈਫ ਆ ਮੁਹੰਮਦ ਸੇਬਰੀ ਸੁਲੇਮਾਨ ਦੀ, ਉਹ ਇੱਕ ਜਿਹੜੀ ਔਰਤ ਆ ਤੇ ਉਹਦੇ ਬਾਰੇ ਇਹ ਕਿਹਾ ਗਿਆ ਸੀਗਾ ਵੀ ਇਹਦੇ ਘਰ ਵਾਲੇ ਨੇ ਜਿਊਸ਼ ਲੋਕਾਂ ਦੀ ਜਿਹੜੀ ਰੈਲੀ ਆ ਉਹਦੇ ਵਿੱਚ ਅੱਗ ਦੇ ਨਾਲ ਹਮਲਾ ਕੀਤਾ ਸੀਗਾ। ਇਸ ਕਰਕੇ ਹੋ ਸਕਦਾ ਇਹ ਵੀ ਸਹਿਯੋਗੀ ਹੋਵੇ ਉਸ ਕ੍ਰਾਈਮ ਦੇ ਵਿੱਚ ਤੇ ਹੁਣ ਇਹਨੂੰ ਅਮਰੀਕਾ ਤੋਂ ਅਸੀਂ ਬਾਹਰ ਕੱਢ ਦਿਆਂਗੇ। ਆਈਸ ਨੇ ਇਹ ਗੱਲ ਕਹੀ ਹੈ ਕਿ ਫੈਮਿਲੀ ਮੈਂਬਰ ਆ ਜਿਹੜੇ ਉਹਨਾਂ ਦੀ ਰਿਮੂਵਲ ਪ੍ਰੋਸੀਡਿੰਗ ਅਸੀਂ ਯੂਐਸ ਦੇ ਵਿੱਚੋਂ ਕਰਾ ਕੇ ਹਟਾਂਗੇ। ਕੱਲ ਡਿਪਾਰਟਮੈਂਟ ਆਫ ਜਿਹੜਾ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਵੀ ਆਪਣਾ ਜਿਹੜਾ ਬਿਆਨ ਦਿੱਤਾ ਸੀਗਾ ਇਸ ਬਾਬਤ, ਪਰ ਹੁਣ ਜਿਹੜਾ ਜੱਜ ਨੇ ਇਹਨਾਂ ਦੀ ਜਿਹੜੀ ਡਿਪੋਰਟੇਸ਼ਨ ਉਹਨੂੰ ਬਲੌਕ ਕਰ ਦਿੱਤਾ। ਇਹਨੂੰ ਅਰੈਸਟ ਕੀਤਾ ਗਿਆ ਸੀ ਟਿਊਜ਼ਡੇ ਦੇ ਦਿਨ ਤੇ 5 ਬੱਚਿਆਂ ਸਮੇਤ, ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਕਸਟਮ ਜਿਹੜੇ ਐਨਫੋਰਸਮੈਂਟ ਆਫੀਸ਼ੀਅਲਸ ਆ ਉਹਨਾਂ ਨੇ ਹੁਣ ਬਲੌਕ ਕਰਨ ਦੇ ਨਾਲ ਜਿਹੜੇ ਜੱਜ ਨੇ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਇਹਨਾਂ ਦਾ ਜਿਹੜਾ ਕੋਈ ਮਾਮਲੇ ਦੇ ਵਿੱਚ ਨਿਬੇੜਾ ਨਹੀਂ ਹੁੰਦਾ ਉਹਨਾਂ ਚਿਰ ਇਹਨੂੰ ਯੂਐਸ ਦੇ ਵਿੱਚ ਰਿਪੋਰਟ ਨਹੀਂ ਕੀਤਾ ਜਾ ਸਕਦਾ। ਇਹ ਟੂਰਿਸਟ ਵੀਜ਼ੇ ਤੇ ਉੱਤੇ ਆਏ ਸੀਗੇ 2022 ਦੇ ਵਿੱਚ, ਜਿਹੜੀ ਉਹਦੇ ਘਰੋਂ ਆ ਬੀਬੀ ਦੋਸ਼ੀ ਦੇ ਤਹਿਤ ਦੋਸ਼ੀ ਦੇ ਘਰੋਂ, ਤੇ ਇਹਨਾਂ ਦੇ ਜਿਹੜੇ 5 ਬੱਚੇ ਨੇ ਜਿਹੜੇ ਕਿ 4 ਤੋਂ ਲੈ ਕੇ 17 ਸਾਲ ਦੇ ਨੇ। ਲਾਅ ਸੂਟ ਦੇ ਵਿੱਚ ਇਹਨਾਂ ਨੇ ਇਹ ਦਾਅਵਾ ਕੀਤਾ ਵੀ ਜੇਕਰ ਅਸੀਂ ਉੱਥੇ ਜਾਵਾਂਗੇ ਤਾਂ ਸਾਡੀ ਜਾਨ ਨੂੰ ਖਤਰਾ ਤੇ ਸਾਡਾ ਉੱਥੇ ਰਹਿਣਾ ਮਹਿਫੂਜ਼ ਨਹੀਂ ਆ। ਮੁਹੰਮਦ ਸੁਲੇਮਾਨ ਜਿਹੜਾ ਉਹ ਆਈਸ ਕਸਟਡੀ ਦੇ ਵਿੱਚ ਨਹੀਂ ਸੀਗਾ ਜਦੋਂ ਉਹਨੇ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੀ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਰਿਕਾਰਡ ਐਨਫੋਰਸਮੈਂਟ ਦੇ ਨਾਲ ਨਜ਼ਰ ਨਹੀਂ ਆਉਂਦਾ। ਜੀ। ਇਲੋਨ ਮਸਕ ਤੇ ਪ੍ਰੈਜ਼ੀਡੈਂਟ ਟਰੰਪ ਦੇ ਵਿੱਚ ਜਿਹੜੀ ਲੜਾਈ ਆ ਉਹ ਬਹੁਤ ਉੱਭਰ ਕੇ ਉੱਪਰ ਆ ਗਈ ਹੈਗੀ ਆ। ਜੀ। ਇਲੋਨ ਮਸਕ ਨੇ ਐਕਸ ਦੇ ਉੱਤੇ 220 ਮਿਲੀਅਨ ਦੇ ਕਰੀਬ ਜਿਹੜੇ ਉਹਦੇ ਫਾਲੋਅਰਸ ਆ ਉਹਨਾਂ ਨੂੰ ਲਿਖਿਆ ਆ ਵੀ ਕਾਲ ਯੂਅਰ ਸੈਨੇਟਰਸ, ਕਾਲ ਯੂਅਰ ਕਾਂਗਰਸਮੈਨ, ਬੈਂਕਰਪਟਿੰਗ ਅਮਰੀਕਾ ਇਜ਼ ਨਾਟ ਓਕੇ, ਕਿਲ ਦਾ ਬਿੱਲ। ਸੋ ਕਹਿੰਦੇ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਬਿੱਲ ਆ, ਇਹ ਜਿਹੜੇ ਕਈ ਸੈਨੇਟਰਸ ਆ ਉਹਨਾਂ ਨੇ ਬਿਨੇ ਪੜ੍ਹੇ ਤੋਂ ਪਾਸ ਕਰ ਦਿੱਤਾ, ਕਾਂਗਰਸਮੈਨਾਂ ਨੇ। ਸੋ ਹੁਣ ਸੈਨੇਟ 'ਚ ਜਾਣਾ ਹੈਗਾ ਵੀ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ ਹੈਗਾ। ਇਹ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਬੈਂਕਰਪਟ ਕਰੂਗਾ। ਕਹਿੰਦੇ ਭਈ ਟਰੰਪ ਉਹਨਾਂ ਦਾ ਬਿੱਲ 2.4 ਟ੍ਰਿਲੀਅਨ ਡਾਲਰ ਦਾ ਜਿਹੜਾ ਕਰਜ਼ਾ ਆ ਉਹ ਹੋਰ ਐਡ ਕਰੂਗਾ। ਨਾਨ ਪਾਰਟੀਸ਼ਨ ਬਜਟ ਆਫਿਸ ਨੇ ਬੁੱਧਵਾਰ ਨੂੰ ਇਹ ਕਿਹਾ ਸੀ ਭਈ ਵਨ ਬਿਗ ਬਿਊਟੀਫੁਲ ਬਿੱਲ ਫੈਡਰਲ ਰੈਵਨਿਊ 3.67 ਟ੍ਰਿਲੀਅਨ ਡਾਲਰ ਰਿਡਿਊਸ ਕਰੂਗਾ ਕਿਉਂਕਿ ਟੈਕਸਸ ਘੱਟ ਹੋਣੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਇਲੋਨ ਮਸਕ ਕਿੰਨੀ ਵਾਰੀ ਜਿਹੜਾ ਹੁਣ ਟਵੀਟ ਕਰ ਚੁੱਕਾ ਤੇ ਓਪਨਲੀ ਜਿਹੜਾ ਆ ਉਹ ਨਵੇਂ ਬਿੱਲ ਦੇ ਅਗੇਂਸਟ ਬੋਲ ਰਿਹਾ ਹੈਗਾ। ਜੀ। ਅਗਲੀ ਗੱਲ ਕਰੀਏ ਕੈਲੀਫੋਰਨੀਆ ਦਾ, ਜਿਹੜਾ ਕੈਲੀਫੋਰਨੀਆ ਦੀ ਹਾਈ ਸਪੀਡ ਰੇਲ ਪ੍ਰੋਜੈਕਟ ਹੈ ਜਿਹੜਾ ਕਿ ਐਲਏ ਨੂੰ ਸੈਨ ਫਰਾਂਸਿਸਕੋ ਦੇ ਨਾਲ ਜੋੜਦਾ ਹੈ। ਉਹਦੇ ਵਿੱਚੋਂ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਨਾਂ ਨੇ $4 ਬਿਲੀਅਨ ਜਿਹੜੀ ਫੈਡਰਲ ਫੰਡਿੰਗ ਆ ਉਹਦੇ ਵਿੱਚੋਂ ਕੱਢ ਲਏ ਨੇ। ਹਾਈ ਸਪੀਡ ਰੇਲ ਜਿਹੜਾ ਟ੍ਰੇਨ ਦਾ ਇਹ ਪ੍ਰੋਜੈਕਟ ਆ ਕਾਫੀ ਸਮੇਂ ਤੋਂ ਜਿਹੜਾ ਉਹ ਲਟਕਿਆ ਹੋਇਆ, ਦਹਾਕਿਆਂ ਬੱਧੀ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਤੇ ਕੈਲੀਫੋਰਨੀਆ ਨੂੰ 30 ਦਿਨ ਇਸ ਮਾਮਲੇ ਦੇ ਵਿੱਚ ਦਿੱਤੇ ਗਏ ਆ ਕਿ ਇਹ ਰਿਵਿਊ ਕਰਨ। ਉਸ ਤੋਂ ਪਹਿਲਾਂ ਕੋਈ ਵੀ ਇਹੋ ਜਿਹਾ ਮਸਲਾ ਚੁੱਕਣ ਤੋਂ ਪਹਿਲਾਂ ਜਾਂ ਇਹਦਾ ਵਿਰੋਧ ਕਰਨ ਤੋਂ ਪਹਿਲਾਂ ਵੀ ਜਿਹਦੇ ਨਾਲ ਜਿਹੜੀ ਫੰਡਿੰਗ ਆ ਉਹਨੂੰ ਇਸ ਤਰ੍ਹਾਂ ਦੀ ਜਿਹੜੀ ਉਹਨਾਂ ਨੇ ਕੱਢਿਆ ਉਹਨੂੰ ਰੋਕਿਆ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਇਹ ਚਰਚਾ ਚੱਲ ਪਈ ਹੈ ਕਿ ਇਸ ਫੰਡਿੰਗ ਦੇ ਵਿੱਚੋਂ ਜੇਕਰ ਫੈਡਰਲ ਗਵਰਨਮੈਂਟ ਆਪਣੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਕੱਢ ਰਹੀ ਆ 4 ਬਿਲੀਅਨ ਦੇ ਫੰਡ, ਤਾਂ ਇਹਦੇ ਨਾਲ ਜਿਹੜੇ ਇਹਦੇ ਪੂਰੇ ਹੋਣ ਦੇ ਅਸਾਰ, ਜਿਹੜੇ ਕਿ ਪਹਿਲਾਂ ਹੀ ਇਹ ਪ੍ਰੋਜੈਕਟ ਬਹੁਤ ਲੇਟ ਚੱਲ ਰਿਹਾ, ਆਪਣੀ ਜਿੰਨੀ ਇਹਨਾਂ ਦੀ ਟਰਮ ਸੀਗੀ, ਜਿੰਨੀ ਇਹਨਾਂ ਦੀ ਕਹਿ ਲਈਏ ਕਿ ਸਮਾਂ ਹੱਦ ਮਿੱਥੀ ਹੋਈ ਸੀ ਉਹਦੇ ਵਿੱਚੋਂ, ਤਾਂ ਉਹ ਕਹਿੰਦੇ ਕਿ ਇਹਦੇ ਨਾਲ ਜਿਹੜੀ ਕੰਸਟਰਕਸ਼ਨ ਹੈ ਉਹ ਪ੍ਰਭਾਵਿਤ ਹੋਊਗੀ ਜਾਂ ਇਹ ਜਿਹੜਾ ਪ੍ਰੋਜੈਕਟ ਆ ਹੋਰ ਲਟਕ ਜੂਗਾ। ਡਰਿਊ ਫਿਲੀ ਜਿਹੜੇ ਕਿ ਐਕਟਿੰਗ ਹੈਡ ਨੇ ਫੈਡਰਲ ਰੇਲਰੋਡ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪ੍ਰੋਜੈਕਟ ਹੈ ਰਿਪੀਟਡਲੀ ਬਲੋਨ ਪਾਸਟ ਜਿਹੜਾ ਪ੍ਰੋਜੈਕਟ ਡੈਡਲਾਈਨ ਬਣ ਚੁੱਕਿਆ ਈਅਰਸ ਦੇ ਨਾਲ, ਤੇ ਕਾਸਟ ਜਿਹੜਾ ਐਸਟੀਮੇਟ ਹੈ ਉਹ ਬਿਲੀਅਨਸ ਆਫ ਡਾਲਰਸ ਦੇ ਵਿੱਚ ਵੱਧ ਚੁੱਕਿਆ। ਯਾਨੀ ਕਿ ਹੁਣ ਇਹ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਕਹਾਵਤ ਵਰਤ ਰਹੇ ਨੇ ਨਾ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ, ਉਹ ਹਿਸਾਬ ਜਿਹੜਾ ਉਹਦਾ ਬਣ ਚੁੱਕਿਆ। ਇਹ ਕਹਿੰਦੇ ਕਿ ਇਹ ਜਿਹੜਾ ਫੈਡਰਲ ਫੰਡਿੰਗ ਦਾ ਇਹਨੂੰ ਗਵਰਨਮੈਂਟ ਦਾ ਜਿਹੜਾ ਆਈਡੀਆ ਸੀਗਾ ਇਹਨਾਂ ਨੇ 2009 ਦੇ ਵਿੱਚ ਸੀਗਾ, 2019 ਦੇ ਵਿੱਚ ਗੇਵਿਨ ਨਿਊਸਮ ਨੇ ਇਹ ਅਨਾਉਂਸ ਕੀਤੀ ਸੀ ਗੱਲ ਕਿ ਸਟੇਟ ਜਿਹੜੀ ਆ ਉਹ ਇਹਨੂੰ ਆਪਣੇ ਤਰੀਕੇ ਦੇ ਨਾਲ ਪੂਰਾ ਕਰਨ ਦੇ ਵਿੱਚ ਪੂਰੀ ਜਿਹੜੀ ਕੋਸ਼ਿਸ਼ ਆ ਉਹ ਕਰੂਗੀ। ਤੇ ਇਹਦਾ ਜਿਹੜਾ ਸੈਂਟਰਲ ਵੈਲੀ ਕੈਲੀਫੋਰਨੀਆ ਦੀ ਜਿਹੜੀ ਹੈ ਜਿਹਦੇ ਵਿੱਚ ਖਾਸ ਕਰਕੇ ਆਪਾਂ ਐਗਰੀਕਲਚਰ ਜਿਹੜਾ ਇਲਾਕਾ ਸੈਂਟਰਲ ਵੈਲੀ ਦਾ, ਉਹਨੂੰ ਕਹਿੰਦੇ ਕਿ ਬਹੁਤ ਲਾਹਾ ਮਿਲੂਗਾ ਤੇ ਸੈਨ ਫਰਾਂਸਿਸਕੋ ਨੂੰ ਐਲਏ ਦੇ ਨਾਲ ਜੁੜਨ ਦੇ ਨਾਲ ਕੈਲੀਫੋਰਨੀਆ ਨੂੰ ਇਕਨੋਮਿਕਲੀ ਬਹੁਤ ਜਿਹੜਾ ਲਾਹਾ ਉਹ ਮਿਲੂਗਾ। ਪਰ ਉਹ ਕਹਿੰਦੇ ਕਿ ਹੁਣ ਇਸ ਪ੍ਰੋਜੈਕਟ ਨੂੰ ਲਮਕਣ ਕਰਕੇ ਜਿਹੜਾ ਉਹ ਇਹ 4 ਬਿਲੀਅਨ ਜਿਹੜੇ ਨੇ ਉਹ ਫੈਡ ਨੇ ਕੱਢ ਲਏ ਨੇ। ਅਸਲ ਦੇ ਵਿੱਚ 2022 ਦੇ ਵਿੱਚ ਵੀ ਮਾਫ ਕਰਾਂ 2010 ਦੇ ਵਿੱਚ 929 ਮਿਲੀਅਨ ਜਿਹੜੇ ਇਸ ਨੂੰ ਰਾਖਵੇਂ ਰੱਖੇ ਗਏ ਸੀਗੇ। ਉਸ ਤੋਂ ਬਾਅਦ ਬਹੁਤ ਵਾਰ ਜਿਹੜੀ ਕਾਸਟ ਕੱਟ ਆ ਜਾਂ ਬਹੁਤ ਵਾਰ ਜਿਹੜੇ ਦੇ ਫੰਡ ਆ ਉਸ ਬਾਬਤ ਸਮੇਂ ਦਰ ਸਮੇਂ ਖਬਰਾਂ ਆਉਂਦੀਆਂ ਰਹੀਆਂ। ਜੀ।
ਪ੍ਰੈਜ਼ੀਡੈਂਟ ਡੋਨਾਲਡ ਟਰੰਪ ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਉਹਨਾਂ ਨੇ 1 ਘੰਟੇ ਤੋਂ ਵੱਧ ਅੱਜ ਗੱਲਬਾਤ ਕੀਤੀ ਹੈਗੀ ਆ, ਖਾਸ ਕਰਕੇ ਇਮੀਡੀਏਟ ਪੀਸ ਨੂੰ ਲੈ ਕੇ। ਯੂਕਰੇਨ ਤਾਂ ਜੋ ਰਸ਼ੀਆ ਦੀ ਜੰਗ ਚੱਲ ਰਹੀ ਹੈਗੀ ਆ, ਯੂਕਰੇਨ ਨੇ ਬਹੁਤ ਵੱਡਾ ਅਟੈਕ ਰਸ਼ੀਆ ਤੇ ਕੀਤਾ ਹੈ, ਬਿਲੀਅਨਸ ਆਫ ਡਾਲਰ ਦਾ ਉਹਨਾਂ ਦਾ ਜਿਹੜੇ ਜਹਾਜ਼ ਆ ਉਹ ਤਬਾਹ ਕਰ ਦਿੱਤੇ ਹੈਗੇ ਆ। ਤੇ ਕਹਿੰਦੇ ਪੁਟਿਨ ਨੇ ਟਰੰਪ ਉਹਨਾਂ ਨੂੰ ਦੱਸਿਆ ਹੈ ਵੀ ਵੀ ਵਿਲ ਹੈਵ ਟੂ ਰਿਸਪੌਂਡ, ਵੀ ਅਸੀਂ ਇਹਦੇ ਅਗੇਂਸਟ ਜਿਹੜਾ ਆ ਰਿਸਪੌਂਡ ਕਰਾਂਗੇ। ਸੋ ਇਹ ਕਦੋਂ ਕਰਦੇ ਆ ਇਹ ਪਤਾ ਨਹੀਂ, ਪਰ ਗੱਲਬਾਤ ਜ਼ਰੂਰ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਹੋਈ ਹੈਗੀ ਆ। ਰਸ਼ੀਆ ਵਾਲੇ ਇਹ ਕਹਿ ਰਹੇ ਆ ਵੀ 300 ਤੋਂ ਵੱਧ ਜਿਹੜੇ ਯੂਕਰੇਨੀਅਨ ਬੱਚੇ ਉਹਨਾਂ ਦੇ ਕਬਜ਼ੇ ਦੇ ਵਿੱਚ ਆ, ਉਹ ਅਸੀਂ ਜਿਹੜੇ ਆ ਵਾਪਸ ਭੇਜਾਂਗੇ। ਵੀ ਆਰ ਵਰਕਿੰਗ ਔਨ ਇਟ, ਕਿਉਂਕਿ ਉਹ ਕਹਿੰਦੇ ਸੀ ਵੀ ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਆ, ਜਿਹੜੇ ਬੱਚਿਆਂ ਨੂੰ ਚੱਕ ਕੇ ਲੈ ਗਏ ਹੈਗੇ ਆ। ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਸੀ 500 ਤੋਂ ਵੱਧ POW ਸਵੈਪ ਕੀਤੇ ਜਾਊਗੇ ਇਸ ਮੰਥ ਦੇ ਦੌਰਾਨ। ਸੋ ਅੱਜ ਗੱਲਬਾਤ ਦੋਨਾਂ ਦੇ ਵਿਚਕਾਰ ਹੋਈ ਹੈਗੀ ਆ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਵਿਚਕਾਰ। ਜੀ, ਅਗਲੀ ਜਿਹੜੀ ਖਬਰ ਆ ਉਹ ਆ ਰਹੀ ਹੈ ਇਸ ਟਾਈਮ ਭਾਰਤੀ ਮੂਲ ਦੇ 2 ਵਿਅਕਤੀਆਂ ਦੇ ਨਾਲ ਜੁੜੀ ਜਿਹੜੀ ਖਬਰ ਆ, ਜਿਨ੍ਹਾਂ ਦੇ ਖਿਲਾਫ ਸਿੰਗਾਪੁਰ ਦੇ ਵਿੱਚ ਆਪਣੇ ਜਿਹੜੇ ਬੈਂਕ ਖਾਤੇ ਵਰਤਣ ਦੇ ਲਈ ਘਪਲੇਬਾਜ਼ਾਂ ਦੀ ਮਦਦ ਕਰਨ ਦੇ ਦੋਸ਼ ਲੱਗੇ ਨੇ। ਅਖਬਾਰ ਜਿਹੜਾ ਦੀ ਸਟੇਟਸ ਟਾਈਮ ਦੀ ਇੱਕ ਰਿਪੋਰਟ ਦੇ ਮੁਤਾਬਕ ਇਹ ਗੱਲ ਕਹੀ ਗਈ ਹੈ ਕਿ ਭਾਰਤੀ ਮੂਲ ਦੇ ਯੁਵਾਨ ਥਿਰੂਬਮਾਨ ਤੇ ਅਮਰਜੀਤ ਸਿੰਘ, ਜੋਗਿੰਦਰ ਸਿੰਘ, ਇਹਨਾਂ ਸਮੇਤ 6 ਜਿਹੜੇ ਬੰਦੇ ਨੇ ਤੇ 3 ਔਰਤਾਂ ਇਹ ਘੁਟਾਲੇ ਦੇ ਨਾਲ ਸੰਬੰਧਿਤ ਨੇ। ਉਹਨਾਂ ਤੇ ਜਿਹੜੇ ਆਪਣੇ ਬੈਂਕ ਖਾਤੇ ਨੇ ਘਪਲੇਬਾਜ਼ਾਂ ਨੂੰ ਵੇਚਣ ਦੇ ਦੋਸ਼ ਲੱਗੇ ਨੇ। ਇਹਨਾਂ ਨੇ 40 ਤੋਂ ਵੱਧ ਲੋਕਾਂ ਦੇ ਨਾਲ ਜਿਹੜੀ ਉਹ ਠੱਗੀ ਮਾਰੀ ਆ ਤੇ ਵੱਖ-ਵੱਖ ਤਰ੍ਹਾਂ ਦੇ ਘਪਲਿਆਂ ਦੇ ਵਿੱਚ ਪੈਸੇ ਦਾ ਲੈਣ ਦੇਣ ਜਾਂ ਸੰਬੰਧਿਤ ਗਤੀਵਿਧੀਆਂ ਜਿਹੜੀਆਂ ਨੇ ਉਹਨਾਂ ਦੀ ਇਜਾਜ਼ਤ ਦੇਣ ਦੇ ਦੋਸ਼ੀ ਨੇ। ਇਹਨਾਂ ਨੇ ਸਰਕਾਰੀ ਅਧਿਕਾਰੀ ਬਣ ਕੇ ਧੋਖਾਧੜੀ ਕੀਤੀ ਆ, ਕਿਰਾਏ ਤੇ ਜਿਹੜੇ ਲੈਣ ਦੇਣ ਕਰਨਾ ਉਸ ਮਾਮਲੇ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਦੇ ਬਹਾਨੇ ਦੇ ਨਾਲ ਲੋਕਾਂ ਦੇ ਖਾਤਿਆਂ ਦੇ ਵਿੱਚ ਸੰਨ ਲਾਈ ਆ। ਇਹਨਾਂ ਨੇ ਫਰਜ਼ੀ ਦੋਸਤ ਬਣ ਕੇ ਕਾਲ ਕੀਤੀ ਆ ਤੇ ਕਈਆਂ ਲੋਕਾਂ ਦੇ ਨਾਲ ਈ-ਕਮਰਸ ਘਪਲੇ ਕੀਤੇ ਨੇ। ਕਈਆਂ ਨੂੰ ਫਰਜ਼ੀ ਜਿਹੜੇ ਲਿੰਕ ਨੇ ਵੈਬਸਾਈਟਸ ਦੇ ਉੱਤੇ ਪਾ ਕੇ ਉਹਨਾਂ ਦੇ ਨਾਲ ਮਤਲਬ ਉਹਨਾਂ ਨੂੰ ਆਰਡਰ ਲੋਕ ਕਰਦੇ ਸੀ, ਵੀ ਉਹਨਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਕੋਈ ਚੀਜ਼ ਅਸਲੀ ਆ, ਪਰ ਲੋਕ ਉਹਨੂੰ ਆਰਡਰ ਕਰਦੇ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਤੋਂ ਪੇਮੈਂਟ ਲੈ ਕੇ ਕਿਸੇ ਵੀ ਤਰੀਕੇ ਦੇ ਨਾਲ ਜਾਂ ਧੋਖੇ ਦੇ ਨਾਲ ਪੇਮੈਂਟ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਪ੍ਰੋਡਕਟ ਜਿਹੜਾ ਉਹ ਡਿਲੀਵਰ ਨਹੀਂ ਸੀ ਕਰਦੇ। ਸੋ ਈ-ਕਮਰਸ ਦੇ ਵਿੱਚ ਇਹਨਾਂ ਨੇ ਪਿਛਲੇ ਸਾਲ ਦੇ ਵਿੱਚ ਹੀ ਲੋਕਾਂ ਦੇ ਨਾਲ 1.1 ਅਰਬ ਸਿੰਗਾਪੁਰ ਡਾਲਰ ਜਿਹੜੇ ਨੇ ਉਹ ਲੋਕਾਂ ਦੇ ਨਾਲ ਠੱਗੀ ਮਾਰੀ ਆ। ਸੋ ਇਹਦੇ ਵਿੱਚ ਭਾਰਤੀ ਮੂਲ ਦੇ 2 ਜਣੇ ਨੇ, ਅਮਰਜੀਤ ਸਿੰਘ ਤੇ ਜੋਗਿੰਦਰ ਸਿੰਘ। ਜੋਗਿੰਦਰ ਸਿੰਘ 50 ਸਾਲ ਦਾ ਤੇ ਇੱਕ ਦੇ ਇਹਨਾਂ ਨਾਲ ਯੁਵਾਨ ਥਿਰੂਮਾਰਨ ਜਿਹੜਾ ਉਹ ਗ੍ਰਿਫਤਾਰ ਉਹ ਕੀਤਾ ਗਿਆ। 9 ਜਣੇ ਨੇ ਇਹ, ਜਿਹੜੇ ਪੂਰਾ ਨੈਕਸਸ ਇੱਕ ਸਿੰਡੀਕੇਟ ਸੀਗਾ ਜਿਹੜਾ ਲੋਕਾਂ ਦੇ ਨਾਲ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਠੱਗੀਆਂ ਮਾਰਦਾ ਸੀ। ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਥ੍ਰੈਟ ਕੀਤਾ ਹੈ ਕੋਲੰਬੀਆ ਯੂਨੀਵਰਸਿਟੀ ਦੀ ਐਕ੍ਰੈਡੀਟੇਸ਼ਨ ਜੋ ਆ, ਉਹ ਕਹਿੰਦੇ ਵੀ ਅਸੀਂ ਉਸ ਨੂੰ ਜਿਹੜਾ ਖਤਮ ਕਰ ਸਕਦੇ ਹੈਗੇ ਆ। ਕਾਰਨ ਉਹਨਾਂ ਨੇ ਐਂਟੀਸੈਮਿਟਿਜ਼ਮ ਦਾ ਦੱਸਿਆ ਹੈਗਾ। ਜਦੋਂ ਹਮਾਸ ਨੇ ਅਕਤੂਬਰ 7, 2023 ਦੇ ਵਿੱਚ ਟੈਰਰ ਅਟੈਕ ਕੀਤਾ ਸੀ ਇਜ਼ਰਾਈਲ ਦੇ ਅਗੇਂਸਟ, ਕੋਲੰਬੀਆ ਯੂਨੀਵਰਸਿਟੀ ਨੇ ਜਿਹੜੇ ਆ ਬਹੁਤ ਸਾਰੇ ਲੋਕਾਂ ਨੂੰ ਅਲਾਓ ਕੀਤਾ ਵੀ ਉਹ ਉੱਥੇ ਪ੍ਰੋਟੈਸਟ ਕਰ ਸਕਦੇ ਆ, ਜਿੱਥੇ ਯੂਥ ਸਟੂਡੈਂਟ ਜੋ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਛੇੜਖਾਨੀ ਵੀ ਕੀਤੀ ਗਈ ਤੇ ਉਹਨਾਂ ਨੂੰ ਹਰਾਸ ਵੀ ਕੀਤਾ ਗਿਆ। US ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਆਫਿਸ ਫਾਰ ਸਿਵਲ ਰਾਈਟਸ ਨੇ ਬੁੱਧਵਾਰ ਨੂੰ ਨੋਟੀਫਾਈ ਕੀਤਾ ਵੀ ਮਿਡਲ ਸਟੇਟਸ ਕਮਿਸ਼ਨ ਔਨ ਹਾਇਰ ਐਜੂਕੇਸ਼ਨ, ਜੋ ਨਾਨ ਗਵਰਨਮੈਂਟਲ ਐਸੋਸੀਏਸ਼ਨ ਹੈਗੀ ਆ, ਜੋ ਐਕ੍ਰੈਡੀਟੇਸ਼ਨ ਐਕਟੀਵਿਟੀਜ਼ ਕਰਦੀ ਆ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ, ਤੇ ਉਹ ਕਹਿੰਦੇ ਵੀ ਵਾਇਲੇਸ਼ਨ ਹੋਈ ਹੈ ਟਾਈਟਲ 6 ਤੇ ਸਿਵਲ ਰਾਈਟਸ ਐਕਟਸ ਦੀ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਐਕ੍ਰੈਡੀਟੇਸ਼ਨ ਆ ਉਹ ਉਠਾਈ ਜਾ ਸਕਦੀ ਹੈਗੀ ਆ। ਸੋ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ, ਕੋਲੰਬੀਆ ਯੂਨੀਵਰਸਿਟੀ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਪੂਰਾ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹਨਾਂ ਦੇ ਦੁਆਲੇ ਲੱਗਾ ਹੋਇਆ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੇ ਵਿੱਚ ਵੱਧਦੀ ਜਾ ਰਹੀ ਮਹਿੰਗਾਈ ਦੇ ਬਾਰੇ। ਆਪਾਂ ਹਰ ਵਾਰੀ ਇਹ ਕੋਸ਼ਿਸ਼ ਕੀਤੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਅਫੋਰਡੇਬਿਲਿਟੀ ਬਾਰੇ ਜਾਂ ਲੋਕਾਂ ਦੀ ਮਹਿੰਗਾਈ ਦੇ ਨਾਲ ਜਿਹੜੀ ਇੱਥੇ ਲੋਕਾਂ ਦਾ ਤਰਾਹ ਕੱਢਿਆ ਪਿਆ ਸਰਕਾਰ ਨੇ, ਉਸ ਬਾਬਤ ਕੈਲੀਫੋਰਨੀਆ ਨੇ ਜਿਹੜੇ ਉਹ ਹੁਣ ਦੂਜੀਆਂ ਸਟੇਟਾਂ ਵੱਲ ਨੂੰ ਮੂਵ ਹੋਣ ਲੱਗੇ ਨੇ। ਹਾਲਾਂਕਿ ਅੰਕੜੇ ਕਈ ਵਾਰੀ ਕੰਟਰਾਡਿਕਟ ਵੀ ਹੋ ਜਾਂਦੇ ਨੇ ਵੀ ਦੂਜੀਆਂ ਸਟੇਟਸ ਦੇ ਵਿੱਚੋਂ ਆ ਕੇ ਲੋਕ ਕੈਲੀਫੋਰਨੀਆ ਦੇ ਵਿੱਚ ਵੀ ਰਹਿੰਦੇ ਨੇ। ਸੋ ਕਈ ਵਾਰੀ ਇਹ ਵੀ ਬਹਿਸ ਚੱਲਦੀ ਹੈ ਵੀ ਜਿੰਨੇ ਲੋਕ ਜਾਂਦੇ ਨੇ ਉਦੋਂ ਵੱਧ ਕਿਤੇ ਆ ਜਾਂਦੇ ਨੇ। ਪਰ ਅਸਲ ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਜਿਹੜੀ ਕਿ 3 ਨਿਊਜ਼ ਵਾਲਿਆਂ ਨੇ ਕੱਢ ਕੇ ਲਿਆਂਦੀ ਹੈ ਜਾਂ ਉਹਦੇ ਬਾਰੇ ਰਿਸਰਚ ਕੀਤੀ ਆ, ਉਹ ਕਹਿੰਦੇ ਕਿ ਹੁਣ ਜਿਹੜਾ ਨੇਵਾਡਾ ਇਹ ਕੈਲੀਫੋਰਨੀਆ ਦੇ ਵਾਸੀਆਂ ਨੂੰ ਅਟਰੈਕਟ ਕਰਨ ਲੱਗਿਆ ਤੇ ਇੱਥੋਂ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਗੋਲਡਨ ਸਟੇਟ ਤੋਂ ਨੇਵਾਡਾ ਵੱਲ ਨੂੰ ਮੂਵ ਹੋਣ ਲੱਗੇ ਨੇ। ਸਟੋਰੇਜ ਕੈਫੇ ਦੇ ਨਾਂ ਦੇ ਜਿਹੜਾ ਵੈਬਸਾਈਟ ਹੈ, ਪੋਰਟਲ ਹੈ ਇੱਕ, ਉਹਦੇ ਤੋਂ ਇਹ ਡਾਟਾ ਲਿਆ ਗਿਆ 2023 ਦੇ ਡਾਟੇ ਦੇ ਮੁਤਾਬਕ
ਦੱਸਿਆ ਜਾ ਰਿਹਾ ਕਿ ਇੱਥੇ 50,000 ਜਿਹੜੇ ਮੂਵ ਹੋਏ ਨੇ ਲੋਕ। ਇਹ ਜਿਹੜਾ ਪਿਛਲੇ ਪੈਂਡੇਮਿਕ ਕੈਰੇ ਤੋਂ ਥੋੜਾ ਜਿਹਾ ਘੱਟ ਤੱਕ ਜ਼ਰੂਰ ਕਿਹਾ ਜਾ ਸਕਦਾ ਹੈ। ਇੱਥੇ ਕਹਿੰਦੇ ਕਿ ਜਿਹੜੀ ਐਵਰੇਜ 42% ਜਿਹੜੀ ਆ ਪ੍ਰਾਈਸ ਆ, ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਜੇਕਰ ਕੈਲੀਫੋਰਨੀਆ ਦੇ ਸੰਘਣੇ ਇਲਾਕੇ ਜਾਂ ਮਹਿੰਗੇ ਇਲਾਕਿਆਂ ਦੇ ਵਿੱਚ ਘਰ ਲੈਣਾ ਚਾਹੁੰਦੇ ਹੋ, ਤਾਂ ਇੱਥੇ ਅਪਾਰਟਮੈਂਟ ਰੈਂਟ ਵੀ ਜਿਹੜਾ ਉਹ 24% ਘੱਟ ਹੈ, 24% ਸੇਵ ਕਰਦਾ। ਯਾਨੀ ਕਿ ਜੇਕਰ ਕੈਲੀਫੋਰਨੀਆ ਦੇ ਵਿੱਚ ਆਪਾਂ ਇੱਕ ਅੰਦਾਜ਼ੇ ਦੇ ਮੁਤਾਬਕ ਜੇ ਤੁਸੀਂ ਫ੍ਰੈਜ਼ਨੋ ਵਰਗੇ ਜਾਂ ਹੋਰ ਇਲਾਕਿਆਂ ਦੇ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਉੱਥੇ ਘੱਟੋ ਘੱਟ 2000 ਦੇ ਕਰੀਬ ਜਿਹੜਾ 2 ਬੈਡਰੂਮ ਸੈੱਟ ਆ ਉਹ ਮਿਲਦਾ ਤੁਹਾਨੂੰ, ਜੇਕਰ ਤੁਸੀਂ ਵਧੀਆ ਇਲਾਕੇ ਦੇ ਵਿੱਚ ਰਹਿਣਾ ਚਾਹੁੰਦੇ ਜਾਂ ਉੱਥੇ ਜਿੱਥੇ ਸੁਰੱਖਿਅਤ ਮਹਿਸੂਸ ਕਰ ਸਕੋ ਕਿਸੇ ਵੀ ਤਰੀਕੇ ਦੇ ਨਾਲ। ਤਾਂ ਹੁਣ ਦੱਸਿਆ ਜਾ ਰਿਹਾ ਕਿ ਕੈਲੀਫੋਰਨੀਆ ਦੇ ਵਿੱਚ ਉਹ ਲੋਕ ਜਿਨ੍ਹਾਂ ਦੀ ਅਰਨਿੰਗ ਜਿਹੜੀ ਆ ਉਹ $1,17,000 ਐਵਰੇਜ ਹੈ ਐਨੂਅਲੀ, ਉਹਨਾਂ ਨੂੰ ਹੁਣ ਆਪਣੇ ਕੈਲੀਫੋਰਨੀਆ ਦੇ ਕਈ ਇਲਾਕੇ ਨੇ ਜਿੱਥੇ ਰਹਿਣਾ ਔਖਾ ਹੋ ਚੁੱਕਾ, ਜਦਕਿ ਨਿਵਾਡਾ ਦੇ ਵਿੱਚ ਉਹ ਇਸੇ ਹੀ ਅਮਾਊਂਟ ਦੇ ਨਾਲ ਬੜੀ ਸੋਹਣੀ ਜਿਹੜੀ ਜ਼ਿੰਦਗੀ ਆ ਉਹ ਜਿਉ ਸਕਦੇ ਆ। ਮਾਈਗ੍ਰੇਸ਼ਨ ਜਿਹੜੀ ਜ਼ਿਆਦਾਤਰ ਹੋਈ ਆ ਉਹ ਲਾਸ ਐਂਜਲਸ ਕਾਉਂਟੀ ਤੋਂ ਹੋਈ ਆ, ਕਲਾਰਕ ਕਾਉਂਟੀ ਦੇ ਵਿੱਚ, ਜਿੱਥੇ 11,000 ਜਿਹੜੇ ਲੋਕ ਨੇ ਉਹ ਇੱਥੋਂ ਮੂਵ ਹੋਏ ਨੇ ਨਿਵਾਡਾ ਦੇ ਇਲਾਕਿਆਂ ਦੇ ਵਿੱਚ। ਦੱਸਿਆ ਜਾ ਰਿਹਾ ਕਿ ਇਹਦੇ ਨਾਲ ਕੈਲੀਫੋਰਨੀਆ ਦੇ ਹੋਰ ਇਲਾਕੇ ਵੀ ਨੇ ਜਿੱਥੋਂ ਲੋਕ ਵੱਡੀ ਗਿਣਤੀ ਦੇ ਵਿੱਚ ਕਲਾਰਕ ਕਾਉਂਟੀ ਜਾਂ ਔਰੇਂਜ ਕਾਉਂਟੀ ਤੋਂ ਕਲਾਰਕ ਕਾਉਂਟੀ ਮੂਵ ਹੋਏ ਨੇ, ਸੈਨ ਬਰਨੀਨੋ ਕਾਉਂਟੀ ਤੋਂ ਗਏ ਨੇ ਲੋਕ। ਸੋ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਇਹ ਜਿਹੜਾ ਡਾਟਾ ਤਕਰੀਬਨ 50,000 ਦੇ ਕਰੀਬ ਬਣਦਾ, ਜਿੱਦਾਂ ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਕੈਲੀਫੋਰਨੀਆ ਵਾਸੀਆਂ ਨੇ ਨਿਵਾਡਾ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ। ਜੀ। ਅਗਲੀ ਖਬਰ ਵੱਲ ਚੱਲੀਏ। ਬੇ ਏਰੀਏ ਦੇ ਵਿੱਚ ਕਾਫੀ ਵੱਡੀ ਕੰਪਨੀਆਂ ਦੇ ਵਿੱਚ ਲੇ ਆਫ ਹੋਈ ਹੈਗੀ ਆ। ਗੂਗਲ, ਮਾਈਕਰੋਸਾਫਟ, ਕਰੂਜ਼ਆਲ, ਇਹਨਾਂ ਸਾਰਿਆਂ ਨੇ ਅਨਾਉਂਸ ਕੀਤਾ ਹੈ ਵੀ ਉਹ ਲੇ ਆਫ ਕਰਨ ਜਾ ਰਹੇ ਆ। ਗੂਗਲ ਨੇ ਇਹ ਕਿਹਾ ਵੀ 53 ਦੇ ਕਰੀਬ ਉਹ ਜੌਬਸ ਵੱਖ-ਵੱਖ ਫੀਲਡਸ ਦੇ ਵਿੱਚ ਸੰਨੀਵੇਲ ਏਰੀਏ ਦੇ ਵਿੱਚ ਲੇ ਆਫ ਕਰਨ ਜਾ ਰਹੇ ਆ। ਮਾਈਕਰੋਸਾਫਟ ਨੇ ਵੀ ਕਿਹਾ ਵੀ ਉਹ ਕੁਝ ਲੋਕਾਂ ਨੂੰ ਸੰਨੀਵੇਲ ਤੇ ਮਾਊਂਟਨ ਵਿਊ ਆਫਿਸਿਸ ਚੋਂ ਲੇ ਆਫ ਕਰਨ ਜਾ ਰਹੇ ਆ। ਕਰੂਜ਼, ਜਨਰਲ ਮੋਟਰਸ ਨੇ ਜੋ ਰੋਬੋ ਟੈਕਸੀ ਦਾ ਪ੍ਰੋਜੈਕਟ ਆ ਉਹ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤਾ ਆ, ਤੇ ਉਹਨਾਂ ਨੇ ਜਿਹੜੇ ਸੈਨ ਫਰਾਂਸਿਸਕੋ ਆਫਿਸ 'ਚ ਇੰਪਲਾਈ ਆ ਉਹਨਾਂ ਨੂੰ ਲੇ ਆਫ ਕਰ ਦਿੱਤਾ ਹੈਗਾ। ਵਾਲਮਾਰਟ ਨੇ ਅਨਾਉਂਸ ਕੀਤਾ ਵੀ ਉਹਨਾਂ ਦੇ ਜਿਹੜੇ ਈ-ਕਮਰਸ ਕਾਰਪੋਰੇਟ ਫੈਸਿਲਿਟੀ ਸੈਨ ਬਰੂਨੋ ਦੇ ਵਿੱਚ ਹੈਗੇ ਆ, ਉਹ 106 ਤੋਂ ਵੱਧ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਪਿਛਲੇ ਹਫ਼ਤੇ ਵੀ ਜੋ ਲਿੰਕਡਇਨ ਨੇ ਅਨਾਉਂਸ ਕੀਤਾ ਸੀ ਵੀ ਉਹ 280 ਤੋਂ ਵੱਧ ਲੋਕਾਂ ਨੂੰ ਲੇ ਆਫ ਕਰਨ ਜਾ ਰਹੇ ਆ। ਇਸੇ ਤਰ੍ਹਾਂ ਹਿਊਲਟ ਪੈਕਰਡ ਨੇ ਵੀ 61 ਤੋਂ ਵੱਧ ਲੋਕਾਂ ਨੂੰ, ਤੇ ਲਿੰਕਡਇਨ ਨੇ ਵੀ ਕਾਫੀ ਲੋਕਾਂ ਨੂੰ ਬੇ ਏਰੀਏ ਦੇ ਵਿੱਚ ਲੇ ਆਫ ਕੀਤਾ ਹੈਗਾ। ਜੀ ਬਿਲਕੁਲ। ਸੋ ਆਪਣਾ ਜਿਹੜਾ ਖਬਰਾਂ ਦਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਜਾਂਦੇ ਸਟਾਕ ਤੇ ਕਰੰਸੀ ਬਾਰੇ ਜ਼ਰੂਰ ਜਿਹੜੀ ਜਾਣਕਾਰੀ ਉਹ ਦਿੰਦੇ ਚਲੇ ਗਏ ਜੀ। ਜੀ ਬਿਲਕੁਲ। ਸੋ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਜੋ ਆ ਉਹ ਡਾਊਨ ਗਿਆ 0.22%, ਯਾਨੀ ਕਿ 91.90 ਤੇ ਕਲੋਜ਼ ਹੋਇਆ 42,427.74 ਦੇ ਉੱਤੇ। ਜੋ ਨੈਸਡੈਕ ਆ ਉਹ ਥੋੜਾ ਜਿਹਾ ਅੱਪ ਗਿਆ ਹੈਗਾ 61.53 ਤੇ ਕਲੋਜ਼ ਹੋਇਆ 19,460.49 ਦੇ ਉੱਤੇ। ਤੇ S&P ਇੰਡੈਕਸ ਵੀ ਥੋੜਾ ਜਿਹਾ ਅੱਪ ਗਿਆ 0.44, ਕਲੋਜ਼ ਹੋਇਆ 5970.81 ਦੇ ਉੱਤੇ। ਜੀ ਬਿਲਕੁਲ। ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 5 ਪੈਸਿਆਂ ਦੇ ਬਰਾਬਰ, ਤੇ ਪਾਕਿਸਤਾਨ ਦੇ 281 ਰੁਪਏ 99 ਪੈਸੇ ਦੇ ਬਰਾਬਰ, ਤਕਰੀਬਨ 282 ਰੁਪਏ ਰਹੀ ਹੈ ਜੀ। ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ US। USA।